अस्सलाम वालेकुम। ਅੱਜ ਦਾ ਸਾਡਾ ਟਾਪਿਕ ਹੈ ਕਿ ਫੋਰਸਾਂ ਦੀ ਤਰੀਤ ਤੋਂ ਕੀ ਚੀਜ਼ ਹੈ ਕਿ ਜਿਹੜੀ ਰਗੜ ਇੱਕ ਬ੍ਰੇਕ ਲਗਾਉਂਦੇ ਆ, ਇੱਕ ਰਗੜ ਪੈਦਾ ਹੁੰਦੀ ਹੈ ਡਰਮਾਂ ਦੇ ਅਤੇ ਲੈਦਰਾਂ ਦੇ ਦਰਮਿਆਨ, ਉਹਨਾਂ ਨੂੰ ਕਿਸ ਤਰ੍ਹਾਂ ਪੈਦਾ ਹੁੰਦੀ ਹੈ। ਉਂਝ ਵੀ ਕਿਸੇ ਵੀ ਚੀਜ਼ ਦੀ ਦੋ ਚੀਜ਼ਾਂ ਜਿਸ ਟਾਈਮ ਆਪਸ 'ਚ ਟਕਰਾਉਂਦੀਆਂ ਨੇ ਅਤੇ ਉਹਨਾਂ ਜਿਹੜੀ ਰਗੜ ਪੈਦਾ ਹੁੰਦੀ ਹੈ ਉਹ ਅਸੀਂ ਪੜ੍ਹਨਾ ਹੈ। ਪਹਿਲਾ ਸਵਾਲ ਕਹਿੰਦਾ ਲਾ ਫੋਰਸਾਂ ਦੀ ਤਰੀਤ ਤੋਂ ਜਿਹੜੀ ਰਗੜ ਹੁੰਦੀ, ਜਿਹੜੀ ਤਾਕਤ ਹੁੰਦੀ है, रगड़ पैदा होती है, ये फोर्स एक ताकत होती है कि असी जनरे पैदा होती है quando due superfici जिस टाइम दो चीज़ां a contatto जुड़दियां ने strisciano रगड़ खांदियां tra loro आपस च कि दो चीज़ां हुण ड्रम जिहड़ा वे उहदे नाल लैदर लगदे ने तो एक हीट पैदा होंदी है, कहंदा रगड़ उस चीज़ नूं आखदे ने। तीसरा कहंदा वे ला फोर्सा दी अतरीतो ਜਿਹੜੀ ਇੱਕ ਫੋਰਸ ਲੱਗਦੀ ਹੈ ਰਗੜ ਦੀ, ਇਹ ਲਾ ਫੋਰਸਾ ਦਿਸਿਪਾਤੀਵਾ ਉਹ ਜ਼ਾਇਆ ਕਰਦੀ ਹੈ। ਕਹਿੰਦਾ ਜਿਸ ਟਾਈਮ ਇੱਕ ਰਗੜ ਪੈਦਾ ਹੁੰਦੀ ਹੈ ਦੋ ਚੀਜ਼ਾਂ ਦੇ ਆਪਸ 'ਚ ਅਤੇ ਫਿਰ ਉਹਦੇ 'ਚੋਂ ਉਹਦਾ ਜਿਹੜਾ ਜ਼ੋਰ ਹੁੰਦਾ ਨਾ ਗੱਡੀ ਦਾ, ਭਾਈ ਹੁਣ ਇੱਕ ਗੱਡੀ ਜਾ ਰਹੀ ਹੈ 100 ਦੀ ਸਪੀਡ 'ਚ, ਜਿਸ ਟਾਈਮ ਅਸੀਂ ਬ੍ਰੇਕ ਮਾਰੀ ਰਗੜ ਪੈਦਾ ਹੋਈ ਹੈ ਅਤੇ ਉਹਨੇ ਕੀ ਕੀਤਾ ਵੇ, ਉਹਦੇ ਜ਼ੋਰ ਨੂੰ ਘੱਟ ਕਰ ਛੜਿਆ, ਗੱਡੀ ਆਸਤਾ ਹੋ ਗਈ। ਕਹਿੰਦਾ ਦਿਸਿਪਾਤੀਵਾ ਉਹਨੂੰ ਜ਼ਾਇਆ ਕਰ ਸਕਦਾ ਉਹਦੀ ਤਾਕਤ ਨੂੰ। ਗੱਡੀ ਦੀ ਤਾਕਤ ਬੜੀ ਸੀ, 100 ਦੀ ਸਪੀਡ ਦੀ ਸੀ, ਲੇਕਿਨ ਜਿਸ ਟਾਈਮ ਅਸੀਂ ਅਤਰੀਤੋਂ ਕੀਤਾ ਵੇ, ਰਗੜ ਕੀਤੀ ਹੈ, ਬ੍ਰੇਕ ਮਾਰੀ ਹੈ ਅਤੇ ਉਹਦੀ ਤਾਕਤ ਜਿਹੜੀ ਹੈ ਉਹ ਘੱਟ ਹੋ ਗਈ। ਚੌਥਾ ਕਹਿੰਦਾ ਲਾ ਫੋਰਸਾ ਦੀ ਅਤਰੀਤੋਂ ਜਿਹੜਾ ਵੇ ਕੰਟਰਾਸਤਾ ਜੁੜਿਆ ਹੁੰਦਾ ਵੇ ਲਿਸਕੋਰੀਮੈਂਟੋ ਦੀ ਸੁਪਰਫਿਚੋ, ਉਹਦੀ ਤਹਿ ਦੇ ਉੱਤੇ ਕਿਆ ਕੰਟਾਤੋ ਜੋ ਆਪਸ 'ਚ ਜੁੜਦੇ ਨੇ, ਆਪਸ 'ਚ ਟਕਰਾਉਂਦੇ ਨੇ। ਕਹਿੰਦਾ ਫੋਰਸਾਂ ਦੀ ਤਰੀਤੋਂ ਕਿਸ ਤਰ੍ਹਾਂ ਪੈਦਾ ਹੁੰਦੀ ਹੈ, ਭਾਈ ਜਿਸ ਟਾਈਮ ਇੱਕ ਤਹਿ ਦੋ ਤਹਿਵਾਂ ਆਪਸ 'ਚ ਜੁੜਦੀਆਂ ਨੇ, ਕੰਟਰਾਸਟ ਤੋਂ ਆਪਸ 'ਚ ਟੱਕਰ ਖਾਂਦੀਆਂ ਨੇ ਅਤੇ ਉਹਨਾਂ ਜਿਹੜਾ ਚੀਜ਼ ਪੈਦਾ ਹੁੰਦੀ ਹੈ ਉਹਨੂੰ ਫੋਰਸਾਂ ਦੀ ਤਰੀਤੋਂ ਕਹਿੰਦੇ ਨੇ, ਉਹ ਰਗੜ ਕਹਿੰਦੇ ਨੇ। ਪੰਜਵਾਂ ਕਹਿੰਦਾ ਲਾ ਫੋਰਸਾਂ ਦੀ ਤਰੀਤੋਂ ਜਿਹੜਾ ਵੇ ਜਨਰੇ ਪੈਦਾ ਹੁੰਦੀ ਹੈ, ਪੈਦਾ ਕਰਦੀ ਹੈ ਕਲੋਰ ਹੀਟ। ਤੁਹਾਨੂੰ ਪਤਾ ਵੇ ਜਿਹੜਾ ਲੋਹਾ ਆਪਸ 'ਚ ਟਕਰਾ ਜਾਂਦਾ ਵੇ ਲੋਹੇ ਦੇ ਨਾਲ ਅਤੇ ਉਹਦੇ 'ਚ ਜਿਹੜੀ ਉਹ ਇੱਕ ਟਾਈਮ ਆਉਂਦਾ ਕਿ ਉਹ ਗਰਮ ਹੋ ਜਾਂਦਾ, ਉਹਦਾ ਉਹ ਹੀਟ ਜ਼ਿਆਦਾ ਹੋ ਜਾਂਦੀ ਹੈ। ਇਹ ਕਹਿ ਰਿਹਾ ਕਿ ਜਿਸ ਟਾਈਮ ਫੋਰਸਾਂ ਦੀ ਤਰੀਤੋਂ ਰਗੜ ਵਾਲਾ ਕੰਮ ਹੁੰਦਾ, ਜਿਹੜੇ ਪੈਦਾ ਕਰਦਾ ਕਲੋਰ ਹੀਟ, ਕਿ ਉਹਦੇ 'ਚ ਬਹੁਤ ਜ਼ਿਆਦਾ ਹੀਟ ਪੈਦਾ ਹੋ ਜਾਂਦੀ ਡਰਮਾਂ ਵਿੱਚ ਨਾ। ਅਤੇ ਇਹ ਵੀ ਸਵਾਲ ਹੈ ਕੁਝ ਕੋਫੀਸ਼ੀਐਂਟੇ ਦੀ ਅਦਰੈਂਸਾ fra pneumatico e asfalto aumenta se asfalto è rigoroso। ਕਹਿੰਦਾ ਜਿਹੜੀ ਇੱਕ ਲਿਮਟ ਹੁੰਦੀ ਹੈ ਕੋਫੀਸ਼ੀਐਂਟੇ ਦੀ ਅਦਰੈਂਸਾ, ਜਿਹੜੀ ਗ੍ਰਿਪ ਦੀ ਇੱਕ ਲਿਮਟ ਹੁੰਦੀ ਹੈ fra pneumatici ਟਾਇਰ ਦੀ, ਇਹ ਅਸਫਾਲਟ ਦੇ ਉੱਤੇ ਸੜਕ ਉੱਤੇ aumenta ਜ਼ਿਆਦਾ ਹੋ ਜਾਂਦੀ se asfalto ਅਗਰ ਸੜਕ ਜਿਹੜੀ ਹੈ rigoroso ਭਾਈ ਖੁਰਦਰੀ ਹੈ ਸੜਕ ਨਾ, ਭਾਈ ਟੁੱਟੀ ਕਹਿ ਲਓ, ਖੁਰਦਰੀ ਕਹਿ ਲਓ, ਭਾਈ ਸ਼ੀਸ਼ੇ ਹਾਰ ਪਲੇਮ ਨਹੀਂ ਹੈ ਵੀ। ਕਹਿੰਦਾ ਅਗਰ ਉਹ ਖੁਰਦਰੀ ਸੜਕ ਹੈ ਅਤੇ ਤੁਹਾਡੀ ਅਦਰੈਂਸਾ ਦੀ ਜਿਹੜੀ ਗ੍ਰਿਪ ਦੀ ਕੀਨਾ ਦਾ ਜਿਹੜੀ ਇੱਕ ਲਿਮਟ ਹੁੰਦੀ ਹੈ ਨਾ, ਉਹ ਬਹੁਤ ਜ਼ਿਆਦਾ ਹੋਵੇ ਦੀ, ਗ੍ਰਿਪ ਬਹੁਤ ਜ਼ਿਆਦਾ ਹੋਵੇ ਦੀ। ਤਾਂ ਕੋਫੀਸ਼ੀਐਂਟੇ ਦੀ ਅਦਰੈਂਸਾ ਜਿਹੜੀ ਇੱਕ ਗ੍ਰਿਪ ਦੀ ਲਿਮਟ ਹੁੰਦੀ ਹੈ fra pneumatici ਇੱਕ ਟਾਇਰ ਦੀ, ਅਸਫਾਲਟੋ ਸੜਕ ਉੱਤੇ ਡਿਮਿਨਿਊਸ਼ਨ ਘੱਟ ਹੋ ਜਾਂਦੀ ਹੈ ਸੇ ਅਸਫਾਲਟੋ ਅਗਰ ਜਿਹੜੀ ਤੁਹਾਡੀ ਸੜਕ ਜਿਹੜੀ ਹੈ ਗਚਾਤੋ ਬਰਫ਼ ਜੰਮੀ ਹੈ। ਕਹਿੰਦਾ ਅਗਰ ਬਰਫ਼ ਜੰਮੀ ਹੈ ਤਾਂ ਤੁਹਾਡੀ ਅਦਰੈਂਸਾ ਗ੍ਰਿਪ ਜਿਹੜੀ ਹੈ ਉਹ ਬਹੁਤ ਘੱਟ ਹੋ ਜਾਏਗੀ। ਤੀਸਰਾ ਕਹਿੰਦਾ ਕੋਫੀਸ਼ੀਐਂਟੇ ਦੀ ਅਦਰੈਂਸਾ ਜਿਹੜੀ ਇੱਕ ਗ੍ਰਿਪ ਹੁੰਦੀ ਹੈ ਵਾਰੀਆ ਤਬਦੀਲ ਹੋ ਜਾਂਦੀ ਹੈ ਫਰਾ ਜ਼ੀਰੋ ਵਿੱਚ, ਇਹ ਊਨੋ ਜਾਂ ਊਨੋ ਵਿੱਚ। ਭਾਈ ਜ਼ੀਰੋ ਦਾ ਮਤਲਬ ਹੈ ਵੇ ਕਿ ਟਾਇਰ ਦੀ ਥੋੜ੍ਹੀ ਸਾਰੀ ਵੀ ਗ੍ਰਿਪ ਨਹੀਂ ਹੈ ਵੀ, ਬਹੁਤ ਘੱਟ ਹੈ ਗ੍ਰਿਪ। ਅਤੇ ਊਨੋ ਦਾ ਇਹ ਮਤਲਬ ਹੈ ਕਿ ਊਨੋ ਵਾਲਾ ਜਿਹੜਾ ਟਾਇਰ ਹੁੰਦਾ ਉਹਦੀ ਬਹੁਤ ਜ਼ਿਆਦਾ ਗ੍ਰਿਪ ਹੁੰਦੀ ਹੈ, ਬਹੁਤ ਅੱਛਾ ਹੁੰਦਾ, ਉਹਦੀ ਬਹੁਤ ਜ਼ਿਆਦਾ ਪਕੜ ਹੁੰਦੀ ਹੈ ਸੜਕ 'ਤੇ, ਇਹ ਕਹਿਣਾ ਚਾਹੁੰਦਾ। ਅਤੇ ਫਾਸੋ ਵਿੱਚ ਆਖਦਾ ਊਨੋ ਇਹ ਦੂਏ, ਇਹ ਤੁਸੀਂ ਯਾਦ ਰੱਖਣਾ। ਅਤੇ ਜ਼ੀਰੋ ਇਹ ਊਨੋ ਵਾਲਾ ਵੈਰੋ ਹੈ, ਫਾਲਸੋ ਵਾਲਾ ਊਨੋ ਇਹ ਦੂਏ ਵਾਲਾ ਫਾਲਸੋ ਹੈ, ਜ਼ੀਰੋ ਅਤੇ ਊਨੋ ਵਾਲਾ ਵੈਰੋ ਹੈ। ਠੀਕ ਹੈ, ਨੈਕਸਟ ਟਾਪਿਕ 'ਚ ਮਿਲਦੇ ਹਾਂ ਇਨਸ਼ਾਅੱਲਾ। ਅਤੇ ਸਬਸਕ੍ਰਾਈਬ ਕਰ ਦਿਓ, ਅਤੇ ਲਾਈਕ ਕਰ ਦਿਓ, ਅਤੇ ਸ਼ੇਅਰ ਕਰ ਦਿਓ। ਅਤੇ ਇਨਸ਼ਾਅੱਲਾ ਨੈਕਸਟ ਟਾਪਿਕ 'ਚ ਮਿਲਦੇ ਹਾਂ। ਅੱਲਾ ਹਾਫਿਜ਼।